अस्सलाम वालेकुम जी। मैं राणा असलम खान वकार पंजाबी बेस्ट फॉर एवर चैनल की तरफों तो असी अज ना अपना बकायदा कुकिंग का जोड़ा ना पहला व्लॉग बना रहे हैं। हबीब साहब जोड़े है ना आ गए हैं। हबीब साहब आने तो फिर कुकिंग का सिलसिला होता। गर्मियां जो आते हैं ना फिर सानू बड़ी तंगी जी लगती है। इन्हों का इरादा होंगे भी कुछ ना कुछ खाने पीने वाला किया जाए। कहते प्रोग्राम बना लो। हुण गर्मी च कोई प्रोग्राम नहीं बनता, सर्दियां च अलबत्ता जोड़ा ना हर किस्म का प्रोग्राम बन सकता। चावल बनवाए बंदा मंगार के तो मेरे कज़न है राणा अरशद साहब, ये ठेकेदारी करते हैं, सड़क बनाते हैं पक्कियां कच्चियां जैसियां भी हैं। तो मार इरफान इस टाइम कैमरे ते मौजूद आ। तो ये जनाब सिलसिला है। नहीं ये भी जड़ा ना कल ਦਾ ਹੀ ਮੈਨੂੰ ਫੋਨ ਕਰ ਰਿਹਾ ਵੀ ਤੂੰ ਆਏਗਾ। ਮੈਂ ਹਾਲਾਂਕਿ ਇਹਨੂੰ ਕਿਹਾ ਵੀ ਮੈਂ ਵੀ ਤੂੰ ਜਾਇਆ ਕਰ ਖਾਨ ਸਾਹਿਬ ਕੋਲ ਵੀ ਅੱਜ ਕੱਲ ਚਲੋ ਕੰਮ ਦੀ ਫਰਾਗਤ ਹੈ ਆ। ਰਾਤੀ ਫਿਰ ਅਸੀਂ ਬੈਠ ਕੇ ਜੀ ਪ੍ਰੋਗਰਾਮ ਬਣਾਇਆ। ਖਾਨ ਸਾਹਿਬ ਪੁੱਛਣ ਲੱਗ ਗਏ ਵੀ ਕੀ ਖਾਣਾ ਜੀ ਸੁਬਹ। ਅੱਛਾ ਮੈਂ ਕਿਹਾ ਸਰਦੀਆਂ ਦਾ ਮੌਸਮ ਆ ਵੀ ਸਾਗ ਖਾਵਾਂਗੇ ਜਿੰਨਾ ਵੀ ਖਾਇਆ ਜਾ ਸਕਿਆ। ਪਿੰਡ ਆਏ ਹੋਏ ਆ, ਮੱਕੀ ਦੀਆਂ ਰੋਟੀਆਂ ਖਾਵਾਂਗੇ। ਤੇ ਇਸੇ ਤਰ੍ਹਾਂ ਹੀ ਫਿਰ ਖਾਨ ਸਾਹਿਬ ਕਹਿੰਦੇ ਜੀ ਦੇਸੀ ਮੁਰਗਾ ਤੇ ਅਲਸੀ ਦੀਆਂ ਪਿੰਨੀਆਂ ਤੇ ਹੋਰ ਪਤਾ ਨਹੀਂ ਕਿਹਦਾ ਨਾਮ ਸਰਦੀਆਂ ਦੇ ਖਾਣੇ ਜਿਹੜੇ ਸਰਦੀਆਂ ਦੇ ਜਿਹੜੇ ਖਾਣੇ ਫਿਸ਼ ਇਨਸ਼ਾਅੱਲਾ ਜੀ। ਅੱਗੇ ਵੀ ਬੜੀ ਪੁਰਾਣੀ ਗੱਲ ਆ, ਪਤਾ ਨਹੀਂ ਉਹ ਵੀਲਾਗ ਰਿਕਾਰਡ ਹੋਇਆ ਸੀ। ਨਹੀਂ ਵੀਲਾਗ ਨਹੀਂ ਉਦੋਂ ਬਣਾਉਂਦੇ ਸੀ। ਉਦੋਂ ਵੀਲਾਗ ਨਹੀਂ ਸੀ ਬਣਾਉਂਦੇ, ਉਦੋਂ ਸਿਰਫ ਫਿਸ਼ ਬਣਾਉਂਦੇ ਸੀ। ਹਾਂ ਉਹ ਕਮਾਲ ਜੀ, ਕਿਆ ਬਾਤ ਸੀ। ਉਦੋਂ ਨਾ ਜੀ ਸਾਡੇ ਕੋਲ ਨਾ ਕੋਈ ਚੁੱਲ੍ਹਾ ਸੀ ਨਾ ਕੋਈ ਸਾਡੇ ਕੋਲ ਗ੍ਰਿਲ ਸੀ। ਇਸ ਤਰ੍ਹਾਂ ਹੀ ਆ ਜੀ। ਹਾਂਜੀ ਜਾਲੀਆਂ ਕੱਟ ਕੇ ਇੱਟਾਂ ਦੇ ਉੱਤੇ ਉੱਪਰ ਜਾਲੀਆਂ ਕੱਢ ਆਪਣੇ ਜਿਹੜੀਆਂ ਜਾਲੀ ਇੱਥੇ ਪਈ ਸੀਗੀ ਜਿਵੇਂ ਆ ਨਹੀਂ ਪਈ ਸ਼ੈੱਡ ਬਣਾਉਣ ਵਾਲੀ, ਸ਼ੈੱਡ ਵਾਲੀ ਜਾਲੀ ਪਈ ਸੀਗੀ। ਉਹ ਕੱਟ ਕੇ ਤੇ ਉਸ ਤਰ੍ਹਾਂ ਤੇ ਇਨਸ਼ਾਅੱਲਾ ਫਿਸ਼ ਵੀ ਹੋਏਗਾ ਜੀ। ਜਿਹੜੇ ਕੁਝ ਆ ਨਹੀਂ ਵੀ ਹੁਣ ਜਗ੍ਹਾ ਬਾਹਰ ਜਿਹੜੀ ਹੈ ਨਾ ਤਸਵੀਰਾਂ ਲਾ ਦਾਂਗੇ ਵਿੱਚ। ਹਾਂ ਉਹਦੀਆਂ ਤਸਵੀਰਾਂ ਲਾ ਦਾਂਗੇ। ਤਸਵੀਰਾਂ ਹੋਣਗੀਆਂ ਮੇਰਾ ਖਿਆਲ। ਹਾਂ ਬਿਲਕੁਲ ਹਾਂਜੀ। ਤੇ ਅੱਜ ਫਿਰ ਖਾਨ ਸਾਹਿਬ ਹੁਣ ਸਾਗ ਤੋਂ ਕੰਮ ਸ਼ੁਰੂ ਹੋ ਰਿਹਾ। ਹਾਂ ਸਾਗ ਜੀ ਨਾਲ ਪਰੌਠੇ। ਅੱਛਾ ਹਾਂ ਖਾਨ ਸਾਹਿਬ ਨੇ ਜੀ ਮਾਸ਼ਾਅੱਲਾ ਸਾਰਾ ਕਿਚਨ ਦਾ ਸਮਾਨ। ਅੱਗੇ ਇੱਕ ਤੀਸਰਾ ਆਬਜ਼ਰਵਰ ਵੀ ਆਇਆ ਸੀ ਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਸਾਰਾ ਸਮਾਨ ਨਵਾਂ ਲਿਆ ਜੀ। ਦੇਖੋ ਟੋਟਲ ਸਾਰੇ ਭਾਂਡੇ ਨਵੇਂ ਆ, ਡੱਬੀਆਂ ਵੀ ਨਵੀਆਂ, ਸਾਰਾ ਕੁਝ ਆਪਣਾ ਨਵਾਂ ਸੈਟਅਪ ਕੀਤਾ ਹੈ ਜੀ। ਸਾਗ ਪੈ ਗਿਆ ਬਈ ਸਾਗ ਤਾਂ ਵਧੀਆ। ਹਾਂ ਤੇ ਮੈਨੂੰ ਰਾਤ ਬਣਾ ਰਹੇ ਸੀ ਇਹ ਜੀ। ਮੈਂ ਸ਼ਹਿਦ ਵੀ ਲਿਆ ਜੀ, ਯਾਰੀ ਦੇਸੀ ਮੱਕੀ ਦਾ ਤੇ ਡੇਰੀ ਵਾਲਾ। ਤੇ ਜਨਾਬ ਜਿੰਨੇ ਖਰਚੇ ਕੀਤੇ ਨੇ ਨਾ, ਖਰਚਿਆਂ ਦੇ ਵਿੱਚ ਸ਼ਹਿਦ ਦਾ ਖਰਚਾ ਵੀ ਹੈ। ਉਹ ਮਹਿੰਗਾ ਨਾ। ਹਾਂ ਦੇਸੀ ਘਿਓ ਬਣਵਾਇਆ ਕਹਿੰਦੇ ਆਪ। ਤੇ ਉਹ ਮਹਿੰਗਾ, ਦੋਵੇਂ ਚੀਜ਼ਾਂ ਮਹਿੰਗੀਆਂ। ਆਪ ਬਣਵਾਇਆ ਕਹਿੰਦੇ ਦੇਸੀ ਘਿਓ। ਹਰ ਇੱਕ ਆਪ ਬਣਵਾਇਆ ਤਾਂ ਮਹਿੰਗਾ ਹੀ ਹੋਣਾ। 4,000 ਰੁਪਏ ਜਾਂਦਾ। ਨਹੀਂ ਦੇਸੀ ਘਿਓ। ਕਰੀਮ ਵਾਲਾ ਕੀ ਸਿਸਟਮ ਆਇਆ ਜੀ? ਕਰੀਮ ਵਾਲਾ ਥੋੜਾ ਕਰੀਮ ਵਾਲਾ ਸਸਤਾ, ਲੇਕਿਨ ਉਹ ਕਰੀਮ ਵਾਲਾ ਨਾ ਅੱਛਾ ਨਹੀਂ ਹੁੰਦਾ, ਮਿਆਰੀ ਨਹੀਂ। ਕਿਉਂਕਿ ਕਰੀਮ ਤੇ ਹੀ ਨਹੀਂ ਤੁਹਾਨੂੰ ਸ਼ੋਰ ਹੁੰਦਾ ਹੈ। ਪਿਓਰ ਆ ਕੇ ਉਹ ਪਾ ਕੇ ਕੁਕਿੰਗ ਗੈਰ ਬਣਾ ਦਿੰਦੇ ਨਾ ਦੁੱਧ ਦੇ ਵਿੱਚ। ਉਹ ਦੇਖੋ ਨਾ ਕਰੀਮ ਵਾਲਾ ਘਿਓ ਤਾਂ ਪੈਂਦਾ ਵਾ ਤਕਰੀਬਨ 1500 2000 ਤੇ ਘਿਓ ਵੈਸੇ 4000 ਦਾ ਵਾ। ਅੱਛਾ ਚਲੋ ਬਾਰਲ ਜੀ ਇਹ ਮਾਸ਼ਾਅੱਲਾ ਸਾਗ ਤੇ ਇਹਦੇ ਨਾਲ ਅੱਜ ਮੱਕੀ ਦੀ ਰੋਟੀ ਹੈ ਕਿ ਪਰਾਠਾ? ਨਹੀਂ ਜੀ ਪਰਾਠੇ ਮੱਕੀ ਦੇ ਵੀ ਕਰਾਂਗੇ। ਹਾਂ ਮੱਕੀ ਦੀ ਮੈਂ ਮੱਕੀ ਦੀ ਖਵਾਓ ਕਹਿੰਦੇ ਮੱਕੀ ਦੀ ਮੈਂ ਕਦੀ ਬਣਾਈ ਨਹੀਂ। ਹਾਂ ਮੈਂ ਕਿਹਾ ਤੁਸੀਂ ਰੋਟੀ ਥੋੜੀ ਬਣਾਣੀ ਹੈ, ਤੁਸੀਂ ਤਾਂ ਵੀਲਾਗ ਬਣਾਣਾ। ਹਾਂ ਨਾਲੇ ਉਹ ਬਿਲਕੁਲ ਉਹ ਭਲਵਾਨ ਤਰ੍ਹਾਂ ਨਾ, ਜਿਸ ਤਰ੍ਹਾਂ ਕਿਸੇ ਬੰਦੇ ਨੇ ਸ਼ਰਤ ਲਾ ਲਈ ਵੀ ਸਾਡਾ ਭਲਵਾਨ ਨਾ 5 ਕਿਲੋ ਲੱਸੀ ਜਿਹੜੀ ਹੈ ਨਾ 5 ਕਿਲੋ ਦਹੀਂ ਦਾ ਕੁੰਡਾ ਪੀ ਸਕਦਾ ਵਾ। ਤੇ ਉਹਨੇ ਜਾ ਕੇ ਕਿਹਾ ਭਲਵਾਨ ਨੂੰ ਵੀ ਮੈਂ ਨਾ ਦੂਸਰੇ ਮਹੱਲੇ ਵਾਲੇ ਬੰਦੇ ਨਾਲ ਨਾ ਇਹ ਲਗਾ ਲਈ ਹੈ ਸ਼ਰਤ। ਤੇ ਹੁਣ ਦੱਸੋ। ਉਹਨੇ ਕਿਹਾ ਜੀ ਵੈਸੇ ਮੈਂ ਕਦੇ 5 ਕਿਲੋ ਇਕੱਠੀ ਕੀਤੀ ਨਹੀਂ, ਲੇਕਿਨ ਤੁਸੀਂ ਹੁਣ ਸ਼ਰਤ ਲਾ ਲਈ ਆ, ਮਹੱਲੇ ਦੀ ਇੱਜ਼ਤ ਦਾ ਸਵਾਲ ਆ। ਠੀਕ ਆ ਹੈਂ। ਵਕਤ ਮੁਕਰਰਾ ਤੇ ਨਾ ਜਨਾਬ ਉਹ ਪਹੁੰਚੇ ਉੱਥੇ। ਤਵਾ ਰੱਖ ਲਓ। ਤਵਾ ਰੱਖਦੇ ਆ ਜ਼ਰਾ ਜੀ, ਗੱਲ ਹੋ ਜਾਏਗੀ। ਅੱਛਾ ਤੇ ਭਲਵਾਨ ਨਾ ਆਇਆ। ਬੰਦਾ ਬੜਾ ਪਰੇਸ਼ਾਨ ਹੋਇਆ ਕਿ ਯਾਰ ਇਹ ਤਾਂ ਬੜਾ ਇਸ਼ੂ ਹੋ ਗਿਆ ਕਿ ਭਲਵਾਨ ਨਹੀਂ ਯਾਨੀ ਕਿ ਜਿਹੜਾ ਨਾ ਆਇਆ। ਮੈਂ 500 ਰੁਪਈਏ ਸੀ ਭਲੇ ਵਕਤਾਂ 'ਚ ਵੀ 500 ਰੁਪਈਏ ਦੀ ਸ਼ਰਤ ਨਾ ਹਾਰ ਜੀ, ਲੇਕਿਨ ਐਨ ਟਾਈਮ ਜੇ ਤੇ ਨਾ ਭਲਵਾਨ ਆ ਗਿਆ। ਭਲਵਾਨ ਨੇ ਕੁੰਡਾ ਚੱਕਿਆ ਗਾਟਾ ਗਾਟਾ ਨਾ ਦਹੀਂ। ਉਹਨੇ ਕਿਹਾ ਯਾਰ ਤੂੰ ਤਾਂ ਮੇਰੀ ਜਾਨ ਹੀ ਕੱਢ ਦਿੱਤੀ ਸੀ, ਤੂੰ ਆਇਆ ਕਿਉਂ ਨਹੀਂ? ਕਹਿੰਦਾ ਯਾਰ ਮੈਂ 5 ਕਿਲੋ ਨਾ ਦਹੀਂ ਕਦੇ ਇਕੱਠੀ ਨਹੀਂ ਖਾਧੀ ਸੀ। ਮੈਂ ਪਿਛਲੇ ਚੌਕ 'ਚ ਨਾ ਖਾ ਕੇ ਇੱਕ ਕੁੰਡਾ ਤਾਂ ਆਇਆ, ਹੁਣ ਮੈਨੂੰ ਤਸੱਲੀ ਹੋ ਗਈ ਮੈਂ ਖਾ ਸਕਦਾ। ਤਜਰਬਾ ਕਰ ਲਿਆ ਤੇ ਇਸੇ ਤਰ੍ਹਾਂ ਰੋਟੀ ਦਾ ਤਜਰਬਾ ਕਰਨਾ ਪੈਣਾ। ਹਾਂ
ਨਹੀਂ ਰੋਟੀ ਦਾ ਕਰ ਲਾਂਗੇ ਤਜਰਬਾ ਕੀ ਹੈ ਨਾਲੇ ਮੱਕੀ ਦੀ ਰੋਟੀ ਦਾ ਤਾਂ ਮੇਰੇ ਹਿਸਾਬ ਦੇ ਕਿਸਾਨ ਹੋਣਾ ਹੈ ਉਹ ਇਹਦੇ ਤੇ ਬਣਨੀਆਂ ਜੀ ਵੇਲਣੇ ਤੇ ਹਾਂਜੀ ਅੱਛਾ ਯਾਰ ਉੱਥੇ ਗੁਜਰਾਂ ਵਾਲੇ ਨਾ ਮੈਂ ਦੇਖਿਆ ਛਾਪਰ ਰੱਖ ਕੇ ਨਾ ਕਿ ਛਾਪਰ ਨਾ ਉਹ ਰੋਟੀ ਨਾ ਚਾਵਲਾਂ ਦੇ ਆਟੇ ਦੀ ਵੀ ਬਣਾਉਂਦੇ ਆ ਬਣਾਉਂਦੇ ਆ ਤੇ ਜੋ ਸਾਗ ਦੇ ਨਾਲ ਹੀ ਚੱਲਦੀ ਹੈ ਮੱਕੀ ਦੇ ਆਟੇ ਦੀ ਤਾਂ ਚਲੋ ਆਪਣੇ ਇੱਥੇ ਦਾ ਕਲਚਰ ਹੈ ਨਾ ਬਸਤੀ ਪੰਜਾਬ ਦਾ ਹਾਂ ਹਾਂ ਹੁਣ ਚਾਵਲਾਂ ਵਾਲੀ ਰੋਟੀ ਮੈਂ ਉੱਥੇ ਆ ਚਾਵਲਾਂ ਦਾ ਤਾਂ ਉੱਥੇ ਹੀ ਜਿਹੜਾ ਹੈ ਨਾ ਲੇਕਿਨ ਮੈਂ ਘਰਦਿਆਂ ਨੂੰ ਇੱਕ ਦਿਨ ਕਿਹਾ ਮੈਂ ਤੁਸੀਂ ਬਣਾਓ ਉਹਨਾਂ ਨੇ ਉਸੇ ਰੂਟੀਨ ਨਾਲ ਜਿਵੇਂ ਆਪਾਂ ਮੱਕੀ ਦਾ ਆਟਾ ਗੁੰਨ ਕੇ ਤੇ ਬਣਾਉਣ ਦੀ ਕੋਸ਼ਿਸ਼ ਕੀਤੀ ਉਹ ਨਹੀਂ ਬਣੀ ਜੀ ਭਾਈ ਫਿਰ YouTube ਦਾ ਸਹਾਰਾ ਲਿਆ ਆਹੋ ਜੀ ਅੱਜ ਕੱਲ੍ਹ ਤਾਂ ਇਹ ਸੂਰਤ ਬੜੀ ਆ ਗਈ ਆ ਉਹਨੇ ਫਿਰ ਦੱਸਿਆ ਜੀ ਕਿਵੇਂ ਬਣਦੀ ਉਹ ਲਿਕਵਿਡ ਟਾਈਪ ਆਟਾ ਬਣ ਜਾਂਦਾ ਜੀ ਇੰਨਾ ਪਾਣੀ ਪਾਓ ਵੀ ਜਿਵੇਂ ਉਹ ਫਿਰਨੀ ਜੀ ਨਹੀਂ ਹੁੰਦੀ ਹੈ ਉਹਨੂੰ ਤਵੇ ਤੇ ਉਹਨੂੰ ਤਵੇ ਤੇ ਪਾ ਕੇ ਜਿਹੜਾ ਨਾ ਤੇ ਉਹਨੂੰ ਉਹਨਾਂ ਨੇ ਫਿਰ ਜਿਹੜਾ ਨਾ ਇਹਨੂੰ ਲੈਵਲ ਕਰ ਲੈਣਾ ਲੈਵਲ ਕਰ ਲਿਆ ਇਸ ਤਰ੍ਹਾਂ ਬਣੀ ਤੇ ਆਪਾਂ ਵੀ ਮੱਕੀ ਨਾਲ ਇੰਜ ਦਾ ਕੁਝ ਕਰ ਲਾਂਗੇ ਇਹਦੇ ਤੇ ਬਣ ਜਾਣੀ ਥੱਲੇ ਛਾਪਰ ਰੱਖ ਕੇ ਕੋਈ ਨਹੀਂ ਹਿਲਾ ਹਿਲਾ ਕੇ ਛੇੜਛਾੜ ਜਿਹੜੀ ਹੈ ਨਾ ਹਾਂਜੀ ਇਹ ਹੁਣ ਕਿਉਂਕਿ ਸਾਗ ਕਿਹੜਾ 7 ਦਿਨ ਮੁੱਕਣਾ ਹੈ ਹੁਣ ਮਾਈਆਂ ਅਗਲੀਆਂ ਰਹੀਆਂ ਨਹੀਂ ਜਿਹੜੇ ਹੱਥ ਨਾਲ ਬਣਾਉਂਦੀਆਂ ਸੀ ਹਾਂਜੀ ਆ ਮੱਕੀ ਦੀ ਰੋਟੀਆਂ ਹੱਥ ਤੇ ਬਣਾਉਂਦੀਆਂ ਸੀ ਗੋਲ ਆ ਚੱਕੀ ਵੇਲਣੇ ਕੋਈ ਨਹੀਂ ਸੀ ਉਦੋਂ ਕਿਉਂ ਜੀ ਤੇ ਹੁਣ ਜਿਹੜੀ ਔਰਤਾਂ ਅੱਜ ਦੀ ਮਾਈਆਂ ਆ ਆਹ ਨਹੀਂ ਉਹ ਐਵੇਂ ਵੇਲਣੇ ਤੇ ਰੱਖ ਕੇ ਨਾ ਛਾਪਰ ਉਹਦੇ ਤੇਲ ਲਾ ਕੇ ਉਵੇਂ ਇੱਕ ਘਬਾਈ ਰੱਖਦੀਆਂ ਬਣ ਜਾਂਦੀ ਰੋਟੀ ਅੱਛਾ ਇਹ 5 ਕਿਲੋ ਜਗ੍ਹਾ 10 ਕਿਲੋ ਅੱਛਾ ਇਹ ਧੋ ਇਹਨਾਂ ਨੇ ਪਾਣੀ ਮਾਰ ਲਓ ਨਹੀਂ ਸਾਫ ਆ ਨਹੀਂ ਇਹ ਉਰਲੇ ਪਾਸੇ ਮਿੱਟੀ ਹੈਗੀ ਇੱਥੇ ਵੀ ਪਰਲਾ ਵੀ ਆ ਮਾਰਾ ਇਹਨੂੰ ਤੇ ਉਹ ਨਾ ਮੈਂ ਰਾਤੀ ਗਿਆ ਹੋਟਲ ਤੇ ਰੋਟੀ ਲੈਣ ਹਾਂ ਤੇ ਉਹਨੇ ਨਾ ਉਹ ਰੋਟੀਆਂ ਹੋਟਲ ਵਾਲੇ ਛੋਟੀ ਛੋਟੀ ਜੀ ਬਣਾਉਂਦੇ ਉਹਨੇ ਹੋਟਲ ਵਾਲੇ ਨੇ ਕਿਹਾ ਕਿ ਰੋਟੀ ਨਾ ਜਰਾ ਬਾਈ ਨੂੰ ਵੱਡੀ ਬਣਾ ਦੇ ਵੱਡੀ ਲਾ ਦੀ ਮੈਂ ਕਿਹਾ ਯਾਰ ਇਹ ਦੋ ਪੇੜੇ ਆ ਨਾ ਜਿਹੜੇ ਆ ਇੱਕ ਘਰ ਇਹਨਾਂ ਦਾ ਇਹਨਾਂ ਨੂੰ ਇੱਕ ਘਰ ਮੈਂ ਕਿਹਾ ਉਹ ਇੱਕ ਕਰਕੇ ਏਡਾ ਕੁ ਬਣਿਆ ਉਹ ਰੋਟੀ ਜਿਹੜੀ ਇਹ ਕਹਿੰਦੇ ਵੀ ਹਬੀਬ ਸਾਹਿਬ ਵੀ ਇਹਦੇ ਚ ਕੀ ਉਹ ਮੈਂ ਕਿਹਾ ਦੂਸਰਾ ਤਾਂ ਨਾ ਉਹ ਬਣ ਜਾਂਦਾ ਐਵੇਂ ਚਪਾਤੀ ਵਾਲੀ ਗੱਲ ਆਹੋ ਉਹ ਨਹੀਂ ਉਹ ਪਾਪੜ ਬਣ ਜਾਂਦੀ ਹੈ ਰੋਟੀ ਤੰਦੂਰ ਦੀ ਤਾਂ ਮੈਂ ਕਿਹਾ ਇਹਨਾਂ ਨੇ ਹੁਣ ਦੋ ਪੇੜੇ ਰਲਾਏ ਆ ਕੋਈ ਨਾ ਕੋਈ ਲੌਜਿਕ ਤਾਂ ਹੋਣਾ ਹਾਂ। ਨਾ ਮੇਰੇ ਦੇਨ ਜੀ ਸੀ ਕਿ ਸ਼ਾਇਦ ਮੋਟੀ ਰੋਟੀ ਪਸੰਦ ਕਰਦੇ ਆ ਲੇਕਿਨ ਉਹ ਗੱਲ ਵਾਕਈ ਠੀਕ ਹੈ ਹਾਂ ਨਹੀਂ ਰੋਟੀ ਜਿੰਨੀ ਪਤਲੀ ਰੋਟੀ ਹੋਊਗੀ ਨਾ ਹਾਂ ਉਤਰੀ ਸੁੱਕੜ ਜਾਂਦੀ ਹੈ ਤੇ ਠੰਡੀ ਵੀ ਜਾਂਦੀ ਇਹ ਰੋਟੀ ਜਿਹੜੀ ਆਪਣੀ ਆਪਣੇ ਨਾਲ ਹੁਣ ਤੁਹਾਡੀ ਗੱਲ ਹਾਂ ਝਟਕਿਆਂ ਜਿਹੜੀ ਰੋਟੀ ਹੈ ਨਾ ਝਟਕਿਆਂ ਦੀ ਉਹ ਆਪਣੇ ਤੋਂ ਭਾਰੀ ਵੀ ਹੁੰਦੀ ਆ ਤੇ ਮੈਂ ਕਿਹਾ ਸਾਡੇ ਨਾ ਹੁਣ ਪਤਲੀ ਰੋਟੀ ਦਾ ਕਨਸੈਪਟ ਆਪਣੇ ਮਾਜਰਾਂ ਦਾ ਤਵੀ ਦਾ ਤੇ ਦਾ ਅੰਮੀ ਤੇ ਤੰਦੂਰ ਦਾ। ਖਾਲਾ ਅਸਕਰੀ ਨਾ ਹਾਂ ਉਹ ਇਸ ਤੋਂ ਵੱਡਾ ਪੇੜਾ ਹਾਂ ਬੜਾ ਪੇੜਾ ਜਿਹੜਾ ਬਣਾਉਂਦਾ ਸੀ ਆ ਹੁਣ ਜਿਹੜੇ ਆ ਉਹ ਹੁਣ ਤਾਂ ਇਸ ਤੋਂ ਵੀ ਛੋਟੇ ਹੋ ਗਏ ਛੋਟੇ ਹੋ ਗਏ ਇਹ ਤਾਂ ਵੱਡਾ ਕੁਝ ਹਾਂ, ਬਣਾਇਆ ਇਹ ਤਾਂ ਵੱਡੇ ਆ ਨਾ ਇਹ ਤਾਂ ਹੁਣ ਤਕਰੀਬਨ 150% ਆ ਨਾ ਹਾਂ ਉਹ ਤਾਂ ਹੁਣ ਤਾਂ ਉਹ ਬਸ ਇਸ ਤਰ੍ਹਾਂ ਹੀ ਹੁੰਦਾ ਬਲਕਿ ਉਹ ਇੱਕ ਦਫਾ ਇੱਕ ਜੀ ਮੈਸ 'ਚ ਇਤਫਾਕ ਹੋਇਆ ਉੱਥੇ ਉਹ ਇੰਨੀਆਂ ਨਾ ਛੋਟੀਆਂ ਰੋਟੀਆਂ ਕਿ ਉਹ ਬੰਦਾ 8-7 ਖਾ ਕੇ ਸ਼ਰਮਿੰਦਾ ਜਿਹਾ ਹੀ ਹੁੰਦਾ ਵਾ ਹੈਂ ਹਾਂ ਹਾਂ ਭੁੱਖ ਕੋਈ ਨਹੀਂ ਆ ਜਿਵੇਂ ਹਾਸਟਲਾਂ ਦੀ ਰੋਟੀ ਹੁੰਦੀ ਆ ਉਹਨੇ ਹੋਸਟਲਾਂ ਵਾਲੀ ਤਾਂ ਫਿਰ ਵੀ ਉਹ ਕੋਈ ਅਫਸਰਾਂ ਵਾਲਾ ਮੈਸ ਸੀ ਅੱਛਾ ਅੱਛਾ ਹਾਂ ਉਹ ਮੈਂ ਨਾ ਪਹਿਲੀ ਦਫਾ ਸਿੰਧ ਖੇਡਣ ਗਿਆ ਨਾ ਕੀ ਕਹੀਦਾ ਹੁਣ ਰੋਲਰ ਅਸੀਂ ਵੀ ਰੋਲਰ ਹੀ ਕਹਾਂ ਆ ਰੋਲਰ ਹੀ ਬੇਲਣਾ ਹਾਂ ਬੇਲਣਾ ਪੰਜਾਬੀ ਚ ਵੇਲਣਾ ਖੇਡਣ ਗਿਆ ਨਾ ਤੇ ਉੱਥੇ ਨਾ ਉਹਨੇ ਪੁੱਛਿਆ ਕਿੰਨੀਆਂ ਰੋਟੀਆਂ ਉਹ ਅਸੀਂ ਤਾਂ ਮਤਲਬ ਦੋ ਤਿੰਨ ਲਿਆ ਜਦੋਂ ਉਹਨੇ ਲਿਆ ਕੇ ਰੱਖੀਆਂ ਹਾਂ ਉਹ ਕਹਿੰਦਾ ਚਪਾਤੀ ਬਿਲਕੁਲ ਹਾਂ ਫੂਕ ਮਾਰਿਆ ਕੰਧ 'ਚ ਲੱਗੇ ਬਿਲਕੁਲ ਬਿਲਕੁਲ ਮੈਂ ਕਿਹਾ 20 ਬੰਦੇ ਦੇ ਹਿਸਾਬ ਨਾਲ 7-8 ਲਿਆ ਨਹੀਂ ਉਹ ਤਾਂ ਫਿਰ ਰੋਟੀ ਦੀ ਕਹਿ ਲਓ ਤੁਸੀਂ ਚਪਾਤੀ ਕਹਿੰਦੇ ਹੀ ਉਹਨੂੰ ਚਪਾਤੀ ਕਹਿੰਦੇ ਹਾਂ। ਉਹ ਰੋਟੀ ਨਹੀਂ ਹੋਈ ਉਹ ਪੰਜਾਬੀਆਂ ਦੀ ਰੋਟੀ ਹੁੰਦੀ ਹੋਈ ਨਹੀਂ ਯਾਰ ਹਾਂ ਇਹ ਚਪਾਤੀ ਜਿਹੜੀਆਂ ਨਾ ਲਖਨਊ ਉਧਰ ਦੀ ਲਖਨਊ ਵਾਲਿਆਂ ਦੀ ਹਾਂ ਪੰਜਾਬੀਆਂ ਦਾ ਤਾਂ ਮੰਡੇ ਤੇ ਰੋਟੀਆਂ ਏਸ਼ੀਆ ਦੀ ਜਿਹੜਾ ਸਾਊਥ ਜਨੂਬੀ ਹਿੰਦੁਸਤਾਨ ਦੀ ਜਨੂਬੀ ਤੁਹਾਨੂੰ ਯਾਦ ਆ ਗੋਜਰੇ ਜਿਹੜਾ ਹੋਟਲ ਹੁੰਦਾ ਹਾਂ ਸੀ ਗੁਲਬਰਗਾ ਰੈਸਟੋਰੈਂਟ ਹੈ ਹੈ ਹਾਂ ਉਹ ਗੁਲਬਰਗਾ ਉਹਦੇ ਵਿੱਚ ਚਪਾਤੀ ਉਹਦੀ ਚਪਾਤੀ ਹੁੰਦੀ ਸੀ ਹਨਾ ਉਹ ਵੀ ਮੈਂ ਹਾਂ ਇੰਡੀਅਨ ਹੀ ਸੀਗੇ ਹਾਂ ਇੰਡੀਅਨ ਸੀ ਉਹ ਗੁਲਬਰਗਾ ਜਗ੍ਹਾ ਵਾ ਕਈ ਦਫਾ ਇਤਫਾਕ ਹੋਇਆ ਜੇਕਰ ਗੋਜਰੇ ਜਾਣ ਦਾ ਬੈਂਕ ਰੋਟੀ ਤੁਸੀਂ ਦੁਪਹਿਰ ਉਹ ਦੇ ਰੋਟੀ ਖਾਂਦੇ ਨਹੀਂ ਰਹੇ ਭੁੱਲੀ ਜੀ ਉਹ ਜਿਗਰ ਰੋਟੀ ਵੈਸੇ ਵੀ ਖਾਣਾ ਬੜਾ ਟੇਸਟੀ ਸੀ ਯਾਰ ਮਾਈ ਦੇ ਹੱਥ ਦਾ ਨਾ ਉਹ ਹੈਗੀ ਆ ਚਲੀ ਗਈ ਆ ਫੌਤ ਹੋ ਗਿਆ ਇਸਲਾਮਾਬਾਦ ਉਹਨਾਂ ਦਾ ਬੇਟਾ ਪੜਾਉਂਦਾ ਵਾ ਹੁਣ ਖਾਨ ਸਾਹਿਬ ਅਗਰ ਉਹ ਅੱਜ ਦੇ ਦੌਰ ਚ ਹੁੰਦੀ ਜਿਵੇਂ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਲੋਕ ਥੋੜੇ ਥੋੜੇ ਢਾਬੇ ਬਣਾ ਕੇ ਤੇ ਉਹਨੂੰ ਇਤਨਾ ਪ੍ਰਮੋਟ ਕਰ ਲੈਂਦੇ ਆ ਔਰ ਲੋਕ ਉੱਥੇ ਜਾਂਦੇ ਆ ਯਾਨੀ ਅੱਜ ਤੋਂ 20-25 ਸਾਲ ਪਹਿਲੇ 20-25 ਸਾਲ ਪਹਿਲੇ ਉਹ ਇੱਕ ਖਾਤੂਨ ਨੇ ਹੋਟਲ ਬਣਾਇਆ ਹੋਇਆ ਤੇ ਉਹ ਉੱਥੇ ਖਾਣਾ ਐਡਵਰਟਾਈਜ਼ਮੈਂਟ ਨਹੀਂ ਹੈਗੀ ਆਪਣੀ ਪਰਫਾਰਮੈਂਸ ਹੀ ਚੱਲਦਾ ਰਿਹਾ ਹਾਂਜੀ ਸਿੰਘ ਪੀਸ ਵੀ ਆ ਰਿਹਾ ਜੀ ਵਾਲੇਕੁਮ ਬੜੀ ਐਂਟਰੀ ਹੈ ਭਾਈ ਹਾਲਤ ਮਕਬੂਲ ਸਾਹਿਬ ਦੀ ਜੀ ਹੈ अस्सलाम वालेकुम जनाब साग ते जनाब भी है आ जाओ जी आ जाओ
ਕੈਮਰਾ ਦਾ ਸਟੈਂਡ ਤੁਸੀਂ ਤੋੜਤਾ ਆ ਲੱਗਦਾ ਫੜੋ ਆਪਣਾ ਹਾਂਜੀ ਹਾਂ ਹਾਂਜੀ ਉਹਦੀ ਮੈਂ ਦੇਖੀ ਤੁਹਾਡੀ ਵੀਡੀਓ ਇੱਕ ਸਟੈਂਡ ਸਾਡੇ ਕੋਲ ਹੈ ਉਹਦਾ ਕੋਈ ਹੂੰ ਦੇਸੀ ਜੁਗਾੜ ਲਾਓ। ਉਹ ਤਾਂ ਕੋਈ ਨਾ ਕੋਈ ਲਗਾਵਾਂਗੇ। ਮੈਂ ਨਾ ਇੱਕ ਦਫਾ ਬੈਠਾ, ਮੈਨੂੰ ਨਾ ਸਟੈਂਡ ਦੀ ਜ਼ਰੂਰਤ ਪੈ ਗਈ ਹਾਲ, ਮੈਂ ਆਪਣਾ ਵੀਡੀਓ ਰਿਕਾਰਡ ਨਹੀਂ ਮੈਂ ਤਾਂ ਵੈਸੇ ਮੇਜ਼ ਨੂੰ ਵੀ ਕਈ ਵਾਰੀ ਕਰ ਲਈਦਾ ਵਾ ਪੁੱਠਾ ਕਰਕੇ। ਮੈਂ ਬੇਟੀ ਨੂੰ ਕਿਹਾ, ਮੈਂ ਕਿਹਾ ਤੇਰੇ ਕੋਲ 2 ਘੰਟੇ ਦਾ ਟਾਈਮ, ਭਾਵੇਂ YouTube ਦੇਖ ਜਾਂ ਜੋ ਵੀ ਦੇਖ ਨਾ, ਮੈਨੂੰ ਇੱਕ ਕੈਮਰਾ ਸਟੈਂਡ ਬਣਾ ਕੇ ਦੇ ਜਿਹੜਾ ਮੈਂ ਲੈਕਚਰ ਦੇਣਾ ਨਾ ਤੇ ਮੇਰੇ ਸਾਹਮਣੇ ਹੋਵੇ ਜਨਾਬ। ਉਹਨੇ ਪਤਾ ਨਹੀਂ ਦੇਖਿਆ ਜਾਂ ਨਹੀਂ ਦੇਖਿਆ, ਠੀਕ ਜਿਹੜਾ ਨਾ 2 ਘੰਟੇ ਬਾਅਦ 1.5 ਲੀਟਰ ਵਾਲੀ ਬੋਤਲ ਲਈ ਉਹਨੇ, ਠੀਕ ਹੈ ਜੀ। ਇਹਨੂੰ ਉੱਤੋਂ ਨੇ ਕੱਟਿਆ, ਕੱਟ ਕੇ ਹਾਂਜੀ ਇਹਨੂੰ ਕੱਟ ਕੇ ਇਹਦੇ ਵਿੱਚ ਉਹਨੇ ਬਜਰੀ ਪਾ ਦਿੱਤੀ, ਬਜਰੀ ਪਾ ਕੇ ਸਾਈਡਾਂ ਤੇ ਟੇਪਾਂ ਟੁੱਪਾਂ ਲਾ ਕੇ ਨਾ ਜਨਾਬ, ਤੇ ਇਹਦੇ ਵਿੱਚ ਉਹਨੇ ਮੈਨੂੰ ਸਟੈਂਡ ਬਣਾ ਦਿੱਤਾ। ਔਰ ਫਿਰ ਮੈਂ ਬੜਾ ਅਰਸਾ ਉਹਨੂੰ ਯੂਜ਼ ਕੀਤਾ। ਉਹ ਯਾਨੀ ਜਿਹੜਾ ਟੇਬਲ ਤੇ ਨਹੀਂ ਛੋਟਾ ਜਿਹਾ ਸਟੈਂਡ ਪਿਆ ਹੁੰਦਾ, ਉਹ ਵੀ ਨਹੀਂ ਸੀ ਹੈ ਮੇਰੇ ਕੋਲ। ਉਹ ਜੀ ਆਈ ਹੋਈ ਆ ਭਤੀਜੀ, ਅੱਛਾ, ਉਹਨੂੰ ਕਹਿੰਦੇ ਆ ਫਿਰ। ਆ ਉਹਨੂੰ ਤੁਸੀਂ ਦਿਖਾਓਗੇ ਨਾ ਹਾਂ ਤੇ ਜ਼ਰੂਰ ਕੋਈ ਨਾ ਕੋਈ ਆਲਟਰੇਸ਼ਨ ਜਿਹੜੀ ਹੈ ਨਾ ਉਹ ਇਹਦੇ 'ਚ ਦੇਖੇਗੀ ਜੀ। ਲੋ ਜੀ ਹੁਣ ਪਰਾਠਾ ਬਣ ਰਿਹਾ ਜੀ। ਤੇ ਉਹਦਾ ਉਹ ਲੈ ਆਨੇ ਆ ਨਾ ਪਰਾਠਾ ਜੀ ਸਟੈਂਡ ਦਾ ਨਾ ਉਹ ਉੱਪਰਲੀ ਉਹ ਲੈ ਆਨੇ ਆ ਕਿਉਂਕਿ ਜ਼ਰੂਰਤ ਤਾਂ ਰਹਿੰਦੀ ਹੈ। ਮੈਂ ਜਾਣਾ ਸਮੁੰਦਰੀ ਅੱਜ ਇੱਕ ਤਾਂ ਮੈਂ ਉੱਥੋਂ ਖਾ ਵੀ ਬਣਾਓ ਜੀ, ਮਾਰ ਮਾਰ ਖਾਣਾ ਅੰਦਰ ਕਰ ਲਓ ਅੰਦਰ। ਮਾਹਰ ਜਦੋਂ ਪੱਕ ਜਾਣੀ ਨਾ ਉਦੋਂ ਆ ਹੀ ਜਾਣਾ ਸਟੈਂਡ ਤਾਂ ਜੀ ਫੈਸਲ ਜ਼ਬੈਰ ਕੰਬੋ ਸਾਹਿਬ ਦਾ ਅਸੀਂ ਦੇਖਿਆ ਜਿਹੜਾ ਉਹਨਾਂ ਨੇ ਬਣਾਇਆ ਹੈ। ਬਹੁਤ ਹੀ ਜ਼ਬਰਦਸਤ ਕਿਸਮ ਦਾ ਸਟੈਂਡ ਉਹਨਾਂ ਨੇ ਜੀ ਇੱਕ ਫੱਟੀ ਹੈ ਜੀ ਇਦਾਂ ਆ ਚੌੜੀ ਜੀ 4 ਇੰਚੀ ਦੀ, ਕੋਈ 3-4 ਫੁੱਟ ਦੀ, ਉਹਦੇ ਵਿੱਚ ਉਹਨਾਂ ਨੇ ਜੀ ਇੱਕ ਕਿੱਲ ਲਾਇਆ ਹੋਇਆ। ਉਹ ਇੰਜ ਕਰਕੇ ਉਹਨੂੰ ਜੀ ਇੰਜ ਕਰਕੇ ਗੱਡਦੇ ਆ ਉਹ, ਤੇ ਉਹ ਜਿੱਥੇ ਕਿੱਲ ਆ ਉੱਥੇ ਕੈਮਰਾ ਉਹ ਮੋਬਾਈਲ ਰੱਖ ਦਿੰਦੇ ਬਸ। ਹਾਂ ਜਿੱਥੇ ਹਰ ਟਾਈਮ ਜੀ ਉਹ ਡੰਡਾ ਜਿਹਾ ਜਿੱਥੇ ਮਰਜੀ ਨਾ ਹਾਂ, ਉਹ ਜਿੱਥੇ ਮਰਜੀ ਜ਼ਮੀਨ ਥੱਲੋਂ ਉਹਨਾਂ ਨੇ ਕਿੱਲੇ ਤਰ੍ਹਾਂ ਦਾ ਬਣਾਇਆ ਹੋਇਆ ਜੀ। ਉਹ ਸਪੰਜ ਜਿਹਾ ਬਣਾਉਣਾ ਸੀਗਾ ਅੱਜ ਵੀ ਨਾ। ਨਹੀਂ ਗ੍ਰੇਡ ਨਹੀਂ ਹੋਣਾ। ਨਹੀਂ ਇਹਦਾ ਇੰਨਾ ਕੀ ਆ ਫੁੱਲੀ ਪਰਸੋਂ ਕਰ ਲਿਆ ਸੀ ਪੂਰਾ ਕਮਾਲ ਪੂਰਾ 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 ਹਾਂ ਇੱਧਰ ਘੁਮਾਈ ਜਾ ਖੁੱਲਾ ਦੇ ਲਓ। ਬਸ ਠੀਕ ਹੈ, ਤੇਜ਼ ਆ ਬਹੁਤੀ ਨਾਨ ਸਟਿਕ ਤਵਾ ਵਾਲੀ ਬਣੀ ਕੋਈ ਨਾਲੇ ਨਾ ਬਹੁਤੀ ਤੇਜ਼ ਜਿਹੜਾ ਨਾ ਫਿਰ ਹੋ ਤੇ ਉਹ ਮਿਲੀ ਜੁਲਾ ਜਾਈ ਹੈ ਜੀ ਉਹ। ਕੋਈ ਕਹਿੰਦਾ ਜੀ ਨਾਨ ਸਟਿਕ 'ਚ ਹੈ ਮਸਲਾ ਆ, ਕੋਈ ਬਾਅਦ 'ਚ ਕਹਿ ਦਿੰਦਾ ਕਿ ਨਹੀਂ। ਇਹਦਾ ਜੀ ਦੋਨਾਂ ਕੋਈ ਵੀ ਕੰਮ ਦੁਨੀਆ ਤੇ ਹੋਊਗਾ ਨਾ ਜੀ, ਉਹ ਦੋਨਾਂ ਪਾਸੇ ਨੂੰ ਨਿਜ਼ਾਮ ਉਹਦਾ ਚੱਲਦਾ। ਮੈਂ ਚੰਗਾ ਭਲਾ ਲੈਣ ਲੱਗਿਆ ਆਪਣੀ ਬੇਟੀ ਵਾਸਤੇ, ਮੈਂ ਇੱਕ ਨਾਨ ਸਟਿਕ ਲੈ ਕੇ ਰੱਖਦਾ ਤੇ ਕਿਤੇ ਮੈਂ ਉਹ ਵੀਡੀਓ ਦੇਖ ਲਈ। ਇਹ ਨੁਕਸਾਨ ਦੇ ਆ ਉਹ ਇਹਦਾ ਭਾਈ ਆ ਲਿਆਂਦੀ ਕੋਈ ਅੱਜ ਵੀਰ ਮੈਂ ਨਹੀਂ। ਜਦੋਂ ਪੈਸੇ ਪੂਸੇ ਖਾ ਪੀ ਲੈ, ਖਰਚ ਖੁਰਚ ਲੈ, ਕੁਝ ਹੋਰ ਬਣਾ ਲਿਆ, ਉਸ ਤੋਂ ਬਾਅਦ ਆਇਆ ਵੀ ਨਹੀਂ ਯਾਰ ਇਹ ਤਾਂ ਠੀਕ ਹੈ। ਸਾਡੇ ਇੱਕ ਦੋਸਤ ਆ ਜੀ, ਉਹਨਾਂ ਨੇ ਨਾ ਜੀ ਪੱਥਰ ਦੇ ਤਲਵੇ ਜਿਹੜੇ ਆ ਉਹ ਸਾਡੇ ਵਾਸਤੇ ਉਹ ਪਏ ਆ ਲਾਹੌਰ। ਅੱਛਾ ਉਹ ਜੀ ਉਹ ਉੱਥੋਂ ਫੜਨੇ ਆ ਅਸੀਂ। ਲਾਹੌਰ ਹੁਣ ਜਾਣਾ ਤੁਸੀਂ ਕਾਨਫਰੰਸ ਤੇ ਗਏ ਕੋ ਨਹੀਂ ਫਿਰ? ਹਾਂ ਜੇ ਜਾਂਦੇ ਤੇ ਉੱਥੋਂ ਪਲੇਟ ਜਿਹੜੀ ਹੈ ਨਾ ਇੱਕ ਰੇਡ ਦੇ ਵੀ ਹਾਂ ਅਖਬਾਰ ਨਹੀਂ ਹਲੇ ਆਉਂਦਾ ਹੈ। ਇਹਦਾ ਨਾ ਹਾਂ ਇਹਦੇ ਵੀਡੀਓ ਦਾ ਟਾਈਮਰ ਨਹੀਂ ਸ਼ੋ ਕਰਦਾ ਅੰਦਰ ਲਿਆ। ਹਾਂ ਇੰਨੇ ਮਿੰਟ ਦੀ ਹੋ ਗਈ। ਚਿਮਟਾ ਕੋ ਨਹੀਂ ਹੈ? ਨਹੀਂ ਜੀ ਚਿਮਟਾ ਇਹਦੇ ਨਾਲ ਜਿਹੜਾ ਨਾ ਨਾਨ ਸਟਿਕ ਵਾਲਾ ਨਾ ਜਿਹੜਾ ਉਹ ਲੋਹੇ ਵਾਲਾ ਚਿਮਟਾ ਨਹੀਂ, ਨਹੀਂ ਉਹ ਪਲਾਸਟਿਕ ਦੇ ਪਲਾਸਟਿਕ ਵਾਲਾ ਨਹੀਂ ਮੈਂ ਹੈ ਯਾਰ। ਇਸ ਰਹਿ ਗਈ ਐਕਸੈਸਰੀਜ਼ ਲਿਸਟ ਚ ਕਮੀ। ਹਾਂ ਚਿਮਟੇ ਵਾਲੀ ਹਾਂ। ਅਸਲ 'ਚ ਨਹੀਂ ਇਹ ਤਾਂ ਚੁੱਲ੍ਹਾ ਅੱਜ ਨਹੀਂ ਇਹ ਇਸਤੇਮਾਲ ਕਰ ਰਹੇ ਹਾਂ। ਅਸਲ 'ਚ ਆਹ ਤਵਾ ਇਸਤੇਮਾਲ ਕਰਿਆ ਕਰਨਾ ਤੇ ਬਾਲਣ ਵਾਲਾ ਕਰਿਆ ਕਰਨਾ। ਉਹ ਤਵਾ ਵੀ ਅਸਲ ਉਹੀ ਹੈ ਜਨਮ। ਹਾਂ ਨਹੀਂ ਇਹ ਤਾਂ ਸਿਰਫ ਆਪਣੇ ਦਾਤੀ ਇਸਤੇਮਾਲ ਲਈ ਨਾ ਕੋਈ ਥੋੜਾ ਬਹੁਤਾ ਹੰਗਾਮੀ ਹਾਲਾਤ 'ਚ ਕਰਨੇ ਵਾਲਾ, ਤੇ ਉਹ ਕਰਾਂਗੇ। ਥੱਲੇ ਹੁਣ ਅਖਬਾਰ ਅਖਬਾਰ ਵੀ ਨਹੀਂ ਹੈ ਕੋਈ। ਕਾਕੇ ਦਾ ਕਾਗਜ਼ ਦੇਖ, ਕਾਗਜ਼ ਹੈ ਆਹ ਦੇਖ ਨਹੀਂ ਉਹ ਆ ਜਿਹੜਾ ਨਾ ਫਿਰ ਲਾ ਲਾ ਅਖਬਾਰ ਕੋ ਦੇਖ ਅੱਡੇ ਤੇ ਲੱਗ ਜਾ। ਲੈ ਆ ਨਾ ਆਪਣਾ ਲੈ ਲੈ ਦੇ ਦੇ ਲੈ ਇਹ ਫੜਾ ਦੇ ਤੇ ਪੱਟੀਆਂ ਕੋਲ ਰੱਦੀ ਲਿਆ ਕੇ 2 ਕਾਗਜ਼। ਹਾਂ ਚਾਚੂ ਕੋ ਦਿਓ 2 ਕਾਗਜ਼। ਇਹ ਚਲਦੀ ਰਹਿਣ ਦੇਣੀ ਟ੍ਰੇਨ ਕੇ ਰੱਖੋ ਹਾਂਜੀ। ਕਿਉਂ ਉਸਤਾਦ ਜੀ ਹੈ ਵੀਡੀਓ ਮੈਂ ਕਿਹਾ ਚਲਦੀ ਰਹਿਣ ਦੇਣੀ ਕਿ ਨਹੀਂ ਇਹਨੂੰ ਪਾਸ ਕਰ ਬਸ ਪਾਸ ਕਰਦੇ ਅਸਲ ਜਿਹੜਾ ਪਰੌਠੇ ਵਾਲਾ ਹੈ ਆ ਹਿਸਾਬ ਕਿਤਾਬ ਉਹ ਆਖਰੀ ਬਣਾਵਾਂਗੇ।
ਉਹ ਪਾਵਰ ਬੈਂਕ ਜੀ ਮੈਂ ਉਹਨੂੰ ਇੱਕ ਵਾਰੀ ਵਾਪਸ ਕਰਤਾ ਜੀ। ਅੱਛਾ ਉਹਨਾਂ ਦਾ ਆਹ ਧੰਦਾ ਉੱਥੇ ਗਿਆ ਕਿੰਨਾਣੀ ਮੈਂ ਕਿ ਉੱਥੋਂ ਪਤਾ ਕਰ ਬੋਲੀ ਵਾਲਾ ਚੈਨਲ ਬਣਾਇਆ ਨਹੀਂ ਸੀ ਹੈ ਆਹੋ ਅੱਛਾ ਉਹ ਬੋਲੀ ਵਾਲਾ ਤਾਂ ਜੀ ਮੈਂ ਚਲਾ ਸਕਦਾ ਹਾਂ, ਉਹ ਮੈਨੂੰ ਕੋਈ ਪ੍ਰੋਬਲਮ ਨਹੀਂ। ਅੱਛਾ ਚਲੋ ਠੀਕ ਹੈ। ਲਓ ਜੀ ਇਹ ਨਾ ਹਾਂ ਇਹ ਜੀ ਆਖਰੀ ਆ ਪਰੌਠਾ, ਤੇ ਇਹ ਨਾ ਪਰੌਠਾ ਇਹਦੇ ਵਿੱਚ ਵੀ ਲੱਗਿਆ ਹੈ ਕਿ ਹਾਂ ਇਹ ਅਸਲੀ ਯਾਨੀ ਕਿ ਨਾ ਜਿਹੜਾ ਅਸਲ ਜਿਹੜਾ ਹੁੰਦਾ ਸੀ ਨਾ ਜਿਹਨੂੰ ਕਹਿੰਦੇ ਬਲਣਾ ਵਾਲਾ। ਇਹ ਤੁਸੀਂ ਆਪਣਾ ਬਣਾਇਆ ਹਾਂ ਵਿੱਚ ਕਿਉਂ ਨਾਲ ਤਾਂ ਹੈ ਨਹੀਂ ਇਹਦੇ ਵਿੱਚ। ਵਾਲ ਹੈਗੇ ਆ ਜਦੋਂ ਅਸੀਂ ਪਾੜੇ ਯਾਰ ਜਿੰਨੇ ਕੁ ਵਾਲ ਖਾਨ ਸਾਹਿਬ ਦਾ ਨਾ ਉਹਨੇ ਬਹੁਤੇ ਨਹੀਂ ਹਰਾਵੀ ਵਾਲੇ ਨਹੀਂ ਜਿੰਨੇ ਕੁ ਹੈ ਸਾਡੇ ਜੁੰਨੇ ਕੁ ਅਸੀਂ ਪਾ ਦਿੱਤੇ। ਅੱਛਾ ਦਰਿਆ ਰਾਵੀ ਨੂੰ ਦੇਖੋ ਵੀ 2 ਮਰਬਾ ਸਿੱਧਾ ਨਹੀਂ ਚੱਲਦਾ ਨਹੀਂ ਇੱਕ ਜਗ੍ਹਾ ਤੇ ਨਾ ਰਾਵੀ ਕਹਿੰਦੇ ਹਾਂ ਉਹ 10 ਮੀਲ ਜਿਹੜਾ ਨਾ ਉਹ ਸਿਰਫ ਉੱਥੇ ਸਿੱਧਾ ਹੈ ਹਾਂ ਜਿੱਥੇ ਨਹਿਰ ਬਣ ਜਾਂਦੀ ਹੈ ਅਬਦੁਲ ਹਕੀਮ ਦੇ ਕੋਲ। ਹਾਂ ਉੱਥੇ ਜੋ ਬੜਾ ਉੱਥੇ ਉਹ ਕਹਿੰਦੇ ਆ ਨਾ ਕਿ ਉਹ ਵੀ ਬੜੀ ਨਹੀਂ ਦਿਲਚਸਪ ਗੱਲ ਆ। ਕਹਿੰਦੇ ਰਾਮ ਤੇ ਸੀਤਾ ਵਾਲੀ ਨਾ ਕਿ ਉਦੋਂ ਉਹ ਰਾਮ ਨਹਾਉਣ ਲੱਗ ਗਏ ਤੇ ਉਹ ਨਾ ਪਿੱਛੇ ਮੁੜਦੇ ਦੇਖਦੇ ਜਾਂਦੇ ਸੀ ਨਹਾਉਂਦੇ ਹੋਏ ਵੀ ਸੀਤਾ ਨੂੰ ਕੰਢੇ ਤੇ ਬੈਠੇ ਹੋਏ, ਤੇ ਉਹ ਇਸ ਕਰਕੇ ਯਾਨੀ ਕਿ ਨਾ ਦਰਿਆ ਸਿੱਧਾ ਸੀ। ਹਾਂ ਉਹ ਬੜੀ ਮਿਹਨਤ ਆ। ਉੱਥੇ ਮੰਦਿਰ ਵੀ ਆ ਜਿੱਥੇ ਉਹ ਸ਼ੁਰੂ 'ਚ ਹੀ ਵੀ ਇੱਕ ਬੜਾ ਵਾ ਤੇ ਇੱਕ ਉੱਥੇ ਆਖਰ ਤੀਰਥ ਕੋਈ ਨਾ ਯਾਨੀ ਕਿ ਹੈ ਉਹ ਬੜੀ ਇਹ ਪਿਆ ਨਾਲ ਅਬਦੁਲ ਹਕੀਮ ਦੇ ਕੋਲ ਜਾ ਕੇ ਸਿੱਧਾ ਹਾਂ ਬਿਲਕੁਲ ਉਹ ਸਿੱਧਨੇ ਹਾਂ ਸਦਨਾਈ ਕੋਲ ਹਾਂ ਹੈਡ ਸਦਨਾਈ ਹੈ ਨਾ ਉੱਥੇ ਉਹ ਹੈਡ ਤੋਂ ਅੱਗੇ ਨਿਕਲਦਾ ਨਾ ਅੱਗੇ ਨਹਿਰ ਦੀ ਸ਼ਕਲ ਆਈ ਨਹੀਂ ਰਾਵੀ ਦੇ ਨਾਲ ਮੈਂ ਤਾਂ ਕਿਹਾ ਵੈਸੇ ਗੱਲਾਂ ਕਰਦਾ ਨਹੀਂ ਰਾਵੀ ਚ ਦਰਿਆ ਉਹ ਤੁਸੀਂ ਜਿਹੜੇ ਆਪਾਂ ਲੈਣਾ ਨਾ ਲੋਕਲ ਲੋਕਾਂ ਦੇ ਲੈਂਦੇ ਉਹ ਤਾਂ ਅਲੱਗ ਗੱਲ ਆ। ਰਾਵੀ ਚ ਵੈਸੇ ਬੜਾ ਦਰਿਆ ਚੱਲਣ ਦੇ ਵਿੱਚ ਇਹ ਪੁੱਠਾ ਸਿੱਧਾ ਹੀ ਚੱਲਦਾ। ਬਾਕੀ ਦਰਿਆਵਾਂ ਦੇ ਮੋੜ ਆਉਂਦੇ ਆ ਕੋਈ 10 ਮੀਲ 20 ਮੀਲ ਚੱਲ ਕੇ ਮੋੜ ਆ ਗਿਆ 30 ਮੀਲ ਚੱਲ ਕੇ ਆ ਗਿਆ 5 ਮੀਲ ਬਾਅਦ ਆ ਗਿਆ। ਇਹਦੇ ਉਹ ਕਹਿੰਦੇ ਵੀ ਢਲਾਨ ਨਹੀਂ ਹੈ ਨਾ, ਇਸ ਵਜ੍ਹਾ ਤੋਂ ਪਾਣੀ ਫਿਰ ਤੁਸੀਂ ਬਗੈਰ ਢਲਾਨ ਤੋਂ ਪਾਣੀ ਰੋੜੋ ਨਾ ਉਹ ਸੱਜੇ ਖੱਬੇ ਹੋ ਗਏ। ਇਹਦੀ ਢਲਾਨ ਨਹੀਂ ਹੈ ਕਿਉਂਕਿ ਮੈਦਾਨੀ ਜ਼ਿਆਦਾ ਏਰੀਆ ਹੈ। ਨਹੀਂ ਵੈਸੇ ਤਾਂ ਦੇਖੋ ਸਤਲੁਜ ਵੀ ਬੜਾ ਲੰਬਾ, ਉਹ ਵੀ ਸਾਰਾ ਮੈਦਾਨ 'ਚ ਹੀ ਚੱਲ ਰਿਹਾ ਸਾਰੇ ਬਿਲਕੁਲ ਮੈਦਾਨ 'ਚ ਹੀ ਆ ਹਾਂ ਸਿਰਫ ਸਿੰਧ ਤੋਂ ਇਲਾਵਾ ਨਹੀਂ ਇਹ ਆਪਣੀ ਇਹ ਕੁਦਰਤ ਰਾਹ ਰਸਤੇ ਇਹ ਕੋਈ ਇਹਦਾ ਦਰਿਆ ਦਾ ਨਹੀਂ ਹੈ। ਇਹਦਾ ਰਸਤਾ ਵੀ ਤਬਦੀਲ ਹੁੰਦੇ ਆ ਦੇਖੋ ਦਰਿਆ ਰਬ ਦਾ ਕਹਿੰਦੇ ਇਹ ਤਾਂ ਬਲਕਿ ਇੱਕ ਦੌਰ 'ਚ ਬਾਸ਼ੀ ਮਸਜਿਦ ਦੇ ਨਾਲ ਦੀ ਜਿਹੜਾ ਇਹਨਾਂ ਨੇ ਹਰੱਪਾ ਤਹਿਜ਼ੀਬ ਇਸ ਦਰਿਆ ਦੇ ਕਿਨਾਰੇ ਦੀ ਹੈ। ਭਾਈ ਮੈਂ ਤਾਂ ਆਪ ਜਿਹੜਾ ਨਾ ਮੇਰਾ ਬਚਪਨ ਸਾਰਾ ਰਾਵੀ ਦੇ ਕੰਢੇ ਆ। ਰਾਵੀ ਦੇ ਕੰਢੇ ਦਾ ਹੈ ਸਾਡੇ ਤੋਂ ਸਾਰਾ 2 ਕਿਲੋਮੀਟਰ ਹੋਣਾ ਨੀਚੀ ਜ਼ਮੀਨ ਸੀ ਰਾਵੀ ਦੇ ਤੇ ਬਲਕਿ ਸਾਡੀ ਜ਼ਮੀਨ ਜਿਹੜੀ ਹੈ ਨਾ 30 ਏਕੜ ਇੱਕ ਜਗ੍ਹਾ ਤੇ 25 ਏਕੜ ਇੱਕ ਜਗ੍ਹਾ ਤੇ ਉਹ ਦਰਿਆਓਂ ਪਾਰ ਸੀ। ਉਹ 10 ਏਕੜ ਜਿਹੜੀ ਹੈ ਨਾ ਹੋਰਾਂ ਸੀ ਤੇ ਅਸੀਂ ਤਾਂ ਰੋਜ਼ਾਨਾ ਕਿਸ਼ਤੀ ਤੇ ਜਿਹੜਾ ਨਾ ਜਾਈਦਾ ਸੀ ਰੋਟੀ ਦੇਣ ਲਈ। ਲੋ ਜੀ ਪਰੌਠੇ ਹੋ ਗਏ ਕੰਪਲੀਟ। ਬਜਾਓ ਆਗੇ ਫਿਰ ਬਜਾਓ ਹਾਂ ਲੋ ਆਗੇ ਜੀ ਸਾਹਮਣੇ ਹਾਂਜੀ ਲਓ ਜੀ ਉਹ ਕਰਕੇ ਆਇਆ ਨਾ ਤੁਸੀਂ ਦੁਪਹਿਰ ਦੀ ਗੱਲ ਹੋ ਪੱਕਾ ਰਹੀ ਇਸ ਗੱਲ ਤੇ ਨਹੀਂ ਪੱਕਾ ਹੀ ਆ ਹੁਣ ਤਾਂ ਦੁਪਹਿਰ ਹੋ ਗਈ 1 ਵਜ ਗਿਆ ਕਿਉਂ ਜੀ ਨਾਸ਼ਤਾ ਸੀ ਕੀਤਾ 10 ਵਜੇ ਦਾ 3 ਘੰਟੇ ਹੋਏ ਗਲੀ ਹਜਮ ਹੋ ਗਈ ਹੁਣ ਨਹੀਂ ਨਾਲੇ ਸਾਗ ਨੂੰ ਦੇਖ ਕੇ ਤਾਂ ਭਾਈ ਬਿਲਕੁਲ ਵੀ ਨਹੀਂ ਬੁਲਾਉਣਾ ਚਾਹੀਦਾ। ਠੀਕ ਹੈ ਮਾਰ ਆ ਬਈ ਤੁਸੀਂ ਚੈੱਕ ਕਰੋ ਨਾ ਐਕਸਪ੍ਰੈਸ਼ਨ ਦੇ ਆਜੋ ਬਸ ਐਕਸਪ੍ਰੈਸ਼ਨ ਹੀ ਹੈ। ਨਹੀਂ ਚਲੋ ਲਾਓ ਜੀ ਪਹਿਲੀ ਬਾਈ ਲੋ ਰਹਿਮਾਨ ਰਹੀਮ ਨਹੀਂ ਜਿਹੜਾ ਅੰਦਰ ਵਾਲਾ ਪਰਾਠਾ ਦਾ ਆਪਣਾ ਬੜੇ ਮਨ ਇਹ ਫਿਰ ਕਿਵੇਂ ਆ ਵਾਹ ਬਹੁਤ ਮਜ਼ੇਦਾਰ ਹੈ ਸਾਗ ਦਾ ਆਪਣਾ ਹੀ ਟੇਸਟ ਹੁੰਦਾ ਹੈ। ਹਾਂਜੀ ਕੀ ਬਾਤ ਫਿਰ ਸਾਗ ਨੂੰ ਤੜਕਿਆ ਹੋਵੇ ਨਾ ਚੰਗੇ ਤਰੀਕੇ ਨਾਲ ਚਲੋ ਫਿਰ ਰੋਕੋ ਟ੍ਰੇਨ ਬਿਹਤਰੀਨ ਹਾਂ ਆ ਜਾਓ ਜੀ ਹੁਣ ਆਜੋ ਜੀ ਆਜੋ ਆ ਜਾਓ। ਤੂੰ ਵੀ ਆਵੇ ਲੈ ਲੈ ਵਿੱਚ ਆਪਣੇ ਵੀਡੀਓ ਲੈ ਲੈ ਪਿੱਛੇ ਕਰ ਲਾ ਕੈਮਰਾ। ਲੋ ਜੀ ਇਹ ਸੀ ਸਾਡਾ ਅੱਜ ਦਾ ਵਲੌਗ ਪਹਿਲਾ ਫੂਡ ਦਾ, ਤੇ ਹੁਣ ਇਨਸ਼ਾਅੱਲਾ ਤਾਲਾ ਤੁਹਾਨੂੰ ਨਾ ਇਸ ਤਰ੍ਹਾਂ ਦੇ ਖਾਣੇ ਪਕਾਉਣੇ ਵਾਲੇ ਜਿਹੜੇ ਉਹਨਾਂ ਵਲੌਗ ਮਿਲਦੇ ਰਹਾਂਗੇ, ਅਸੀਂ ਖਾਂਦੇ ਰਹਾਂਗੇ, ਤੁਸੀਂ ਦੇਖਦੇ ਰਹੋ ਤੇ ਦੁਆਵਾਂ ਦਿੰਦੇ ਰਹੋ। ਅੱਲਾਹ ਹਾਫਿਜ਼।